ਹਾਂਜੀ ਹੁਣ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰਐਵਰ ਦੇ ਸਾਰੇ ਟੱਬਰ ਨੂੰ ਜੀ अस्सलाम वालेकुम ਤੇ ਸਤਿ ਸ੍ਰੀ ਅਕਾਲ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੁਸੀਂ ਦੇਖ ਹੀ ਲਿਆ ਹੋਣਾ ਆ ਜਿਹੜੇ ਮੈਂ ਪਿੱਛੇ ਨਿੱਕੇ ਨਿੱਕੇ ਜਿਹੇ ਕਲਿੱਪ ਲਾਏ ਆ ਵੀ ਹਲਕਾ ਹਲਕਾ ਮੀਂਹ ਜਿਹਾ ਜਿਵੇਂ ਉਹ ਸੌਣ ਦੀ ਝੜੀ ਵਾਲੀ ਗੱਲ ਨਹੀਂ ਹੁੰਦੀ ਵੀ ਉਹ ਲੱਗੀ ਹੋਈ ਆ ਹਲਕੀ ਹਲਕੀ। ਅੱਜ ਸਵੇਰੇ ਸਵੇਰੇ ਹੀ ਮੌਸਮ ਜਿਹੜਾ ਆ ਬਹੁਤ ਸੋਹਣਾ ਹੈਗਾ ਆ ਤੇ ਅਸਮਾਨ ਜਿਹੜਾ ਇਹ ਦੇਖੋ ਤੁਸੀਂ ਕਾਲੇ ਬੱਦਲਾਂ ਦੇ ਨਾਲ ਨਾ ਭਰਿਆ ਪਿਆ ਤੇ ਕਹਿੰਦਾ ਵੀ ਮੈਂ ਵਸੂੰਗਾ। ਠੀਕ ਹੈ ਜੀ ਤੇ ਜੀ ਆਇਆਂ ਨੂੰ ਜੀ। ਰਹਿਮਤ ਦੀ ਰੱਬ ਦੇਵੇ ਜੀ ਸਾਰਿਆਂ ਨੂੰ। ਇਸ ਵੇਲੇ ਕਿਸਾਨਾਂ ਨੂੰ ਉਂਝ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮਕਈ ਦੀ ਜਿਹੜੀ ਬਿਜਾਈ ਆ ਉਹ ਸ਼ੁਰੂ ਹੈਗੀ ਆ। ਲਓ ਜੀ ਇਹ ਬਿਜਾਈ ਮੈਂ ਕਹਿਤਾ ਹਾਸ਼ਮ ਅਲੀ ਸਾਹਿਬ ਜੀ ਉਹ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਮੱਕੀ ਦੀ ਗਾਡੀ ਸਾਡੇ ਇੱਥੇ ਜ਼ਿਆਦਾਤਰ ਜਿਹੜਾ ਨਾ ਗਾਡੀ ਵੀ ਕਹਿ ਲੈਂਦੇ ਆ ਬਿਜਾਈ ਵੀ ਕਹਿ ਲੈਂਦੇ ਆ। ਠੀਕ ਆ ਤੇ ਉਹ ਇੱਕ ਦੋਸਤ ਨੇ ਕਿਹਾ ਸੀਗਾ ਵੀ ਯਾਰ ਬਿਜਾਈ ਕਿਹਾ ਕਰੋ। ਲਓ ਜੀ ਆਪਾਂ ਬਿਜਾਈ ਕਹਿਤਾ ਤੇ ਲਫ਼ਜ਼ਾਂ ਦੇ ਨਾਲ ਐਡਾ ਬਾਹਲਾ ਫਰਕ ਨਹੀਂ ਪੈਂਦਾ ਹੈਗਾ। ਗੱਲ ਤਾਂ ਇਹ ਹੁੰਦੀ ਆ ਵੀ ਬੰਦੇ ਨੂੰ ਸਮਝ ਆਣੀ ਚਾਹੀਦੀ ਆ। ਪਿੱਪਲ ਦੇ ਉੱਤੇ ਜੀ ਪੱਤਿਆਂ ਦੇ ਉੱਤੇ ਹਲਕਾ ਹਲਕਾ ਜਿਹਾ ਮੀਂਹ ਹੈ ਤੇ ਇਹਨਾਂ ਦੀ ਖੜਕਣ ਦੀ ਆਵਾਜ਼ ਬਹੁਤ ਸੋਹਣੀ ਲੱਗਦੀ ਹੈ। ਅਸੀਂ ਜੀ ਅੱਜ ਸਵੇਰ ਇੱਕ ਤਾਂ ਮੱਕੀ ਨੂੰ ਜਿਹੜੀ ਆ ਆਪਾਂ ਤੁਹਾਨੂੰ ਪਤਾ ਹੀ ਆ ਵੀ ਬੀਜੀ ਸੀਗੀ ਇਹਦੀ ਅੱਜ ਸਪਰੇਅ ਕਰਾਈ ਆ 24 ਘੰਟੇ ਵਾਲੀ ਜਿਹੜੀ ਹੁੰਦੀ ਹੈ। ਤੇ ਗੱਲ ਤਾਂ ਅਸੀਂ ਬਹੁਤ ਵਾਰੀ ਕਰਦੇ ਆ ਕੁਦਰਤੀ ਖੇਤੀ ਦੀ ਪਰ ਅਸੀਂ ਮਜਬੂਰ ਇੰਨੇ ਕੁ ਹੈਗੇ ਆ ਵੀ ਸਾਡੇ ਕੋਲ ਨਾ ਉਹ ਸੰਦ ਹੈਗੇ ਆ ਨਾ ਔਜ਼ਾਰ ਹੈਗੇ ਆ ਵੀ ਅਸੀਂ ਉਹ ਉਸ ਪਾਸੇ ਨੂੰ ਜਾਈਏ। ਦੂਜਾ ਸਾਡੇ ਇੱਥੇ ਬੜੀ ਵੱਡੀ ਜਿਹੜਾ ਮੇਰੇ ਹਿਸਾਬ ਦੇ ਵਿੱਚ ਪ੍ਰੋਬਲਮ ਹੈਗੀ ਆ ਨਾ ਉਹ ਇਹ ਹੈਗੀ ਆ ਕੁਦਰਤੀ ਖੇਤੀ ਦੇ ਵਿੱਚ ਵੀ ਸਾਡੇ ਕੋਲ ਮਲਚਿੰਗ ਵਾਸਤੇ ਇੱਥੇ ਕੁਝ ਨਹੀਂ ਹੈਗਾ। ਇਹ ਜਿੱਥੇ ਜਿਹੜੀ ਜਗ੍ਹਾ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਤਾਂਦਲਿਆਂ ਵਾਲਾ ਰਹਿਮੇ ਸ਼ਾਹ ਇਹ ਜਿਹੜਾ ਸਾਡਾ ਸਾਰਾ ਇੱਥੇ ਛੋਟਾ ਜਿਹਾ ਵਿੱਚ ਟੋਟਾ ਇਦਾਂ ਦਾ ਹੈਗਾ ਆ ਵੀ ਜਿੱਥੇ ਆਪਾਂ ਝੋਨਾ ਜਿਹੜਾ ਮੂੰਜੀ ਕਹਿ ਲਓ ਉਹ ਇੱਥੇ ਕਾਸ਼ਤ ਨਹੀਂ ਹੁੰਦਾ ਹੈਗਾ। ਇੱਥੇ ਸਿਰਫ ਤਿਲ ਹੋ ਗਏ ਮੱਕੀ ਹੋ ਗਈ ਕਮਾਦ ਹੋ ਗਿਆ ਨਰਮਾ ਹੋ ਗਿਆ। ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਨਾ ਇੱਥੇ ਇਹ ਗੱਡੀਆਂ ਜਾਂਦੀਆਂ ਆ ਤੇ ਪਰ ਗੱਲ ਇਹ ਆ ਵੀ ਇੱਥੇ ਝੋਨੇ ਦੀ ਬਿਜਾਈ ਨਹੀਂ ਹੁੰਦੀ ਹੈਗੀ। ਪਾਣੀ ਬੜਾ ਮਹਿੰਗਾ ਪੈਂਦਾ ਮੋਟਰਾਂ ਜਿਹੜੀਆਂ ਆ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਹੈਗੇ ਆ। ਇਸ ਵਾਸਤੇ ਜਿਨ੍ਹਾਂ ਨੇ ਕੋਈ ਸੋਲਰ ਪਲੇਟਾਂ ਦਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਵਾਸਤੇ ਕੰਮ ਜਿਹੜਾ ਨਾ ਇਹ ਉਹ ਠੀਕ ਹੈਗਾ ਆ। ਉਹ ਵੀ ਆਪਣੀ ਖਾਣ ਜੋਗੀ ਸਾਡੇ ਇੱਥੇ ਲਾਉਂਦੇ ਹੈਗੇ ਆ ਵੀ ਜ਼ਿਆਦਾ ਨਹੀਂ ਕਮਰਸ਼ਲੀ ਤੌਰ ਦੇ ਉੱਤੇ ਇੱਥੇ ਝੋਨਾ ਨਹੀਂ ਲੱਗਦਾ ਹੈਗਾ। ਇੱਥੇ ਝਾੜ ਵੀ ਘੱਟ ਹੁੰਦਾ ਕੋਈ ਜ਼ਮੀਨਾਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਜੀ ਇਹ ਮਾਲਕ ਬਿਹਤਰ ਜਾਣਦਾ। ਬੱਦਲ ਫੇਰ ਹੁਣ ਜੀ ਰਾਹ ਬਦਲ ਲਿਆ ਬੱਦਲ ਨੇ ਹੁਣ ਆ ਲਹਿੰਦੇ ਪਾਸੇ ਨੂੰ ਇੱਧਰ ਨੂੰ ਜਾਂਦਾ। ਇਹ ਵੇਖੋ ਤੇ ਪੱਠਿਆਂ ਨੂੰ ਅਸੀਂ ਹੁਣ ਲਾਣਾ ਜੀ ਪਾਣੀ। ਬਸ਼ੀਰ ਜਿਹੜਾ ਉਹ ਦੇਖੋ ਤੁਸੀਂ ਸਾਡੇ ਸਾਹਮਣੇ ਵੀ ਮੀਂਹ ਦੇ ਵਿੱਚ ਵੀ ਖਾਦ ਦਾ ਛੱਟਾ ਦਿੰਦਾ ਫਿਰਦਾ ਵੀ ਪਸ਼ੂਆਂ ਵਾਸਤੇ। ਠੀਕ ਹੈ ਜੀ ਵੀ ਅਸੀਂ ਖਾਣ ਪੀਣ ਦਾ ਉਹਨਾਂ ਦਾ ਇੰਤਜ਼ਾਮ ਕਰ ਸਕੀਏ। ਤੇ ਬਸ਼ੀਰ ਨਾਲ ਵੀ ਥੋੜੀ ਬਹੁਤੀ ਗੱਲਬਾਤ ਕਰਦੇ ਹਾਂ ਜੀ ਆਪਾਂ ਜੀ। अस्सलाम वालेकुम जी। वालेकुम सलाम जी। की हाल चाल सुनाओ। ठीक हो? हाँ जी सुनाओ। सेहतां तबीयतां कैसियां ने? ਤੁਸੀਂ ਆਪਣੀ ਸੁਣਾਓ ਜੀ ਸਾਡੀਆਂ ਤਾਂ ਠੀਕ शुक्र ते अलहमदुलिल्लाह। ਹਾਂ अल्लाह ਤੇ पाक ਥੋੜਾ दा ਜਿਹਾ लख लख शुक्र है। ਤੇ 5 ਮਿੰਟ ਰੁਕ ਕੇ ਛੱਟਾ ਦੇ ਲੈਂਦਾ। ਇਹ ਮੌਸਮ ਦਾ ਉਤੋਂ ਕਿੱਦਾਂ ਦਾ ਬਣਿਆ ਖੜਾ ਹੈ। ਹਾਂ ਵੀ ਤੇਰੀ ਸਲਾਹ ਹੋਣੀ ਵੀ ਮੀਂਹ ਨਾਲ ਹੀ ਆਪਾਂ ਬਾਈ ਜੀ ਬਿਜਲੀ ਦੇ ਬਿੱਲ ਤੋਂ ਬਚ ਜਾਵਾਂਗੇ ਹਾਂ ਜੇ ਬਾਰਿਸ਼ ਚੰਗੀ ਪੈ ਗਈ ਤਾਂ। ਨਹੀਂ ਚੰਗੀ ਵਾਲਾ ਕੋਈ ਨਹੀਂ ਹੈਗਾ ਪਰ ਚਲੋ ਠੀਕ ਹੈ ਨਾ ਠੀਕ ਹੀ ਰਹਿ ਜਾਵਾਂਗੇ। ਚਲੋ ਅੱਲਾ ਖੈਰ ਕਰ ਦੇ। ਹਾਂਜੀ ਚਲੋ ਕਰ ਲਓ ਫਿਰ। ਇੱਧਰ ਰਹਿੰਦਾ ਹਲੇ? ਹਾਂ ਇੱਥੇ ਰਹਿੰਦੀ ਇੱਥੇ ਥੋੜੀ ਪਾਈ। ਅੱਛਾ ਅੱਛਾ ਲਓ ਜੀ ਵਲਾਗ ਆਪਣਾ ਸ਼ੁਰੂ ਹੋ ਗਿਆ ਹੋਇਆ। ਇਹ ਤੜਕੇ ਹੀ ਐਡਾ ਤੜਕਾ ਵੀ ਨਹੀਂ ਹੈਗਾ। ਮੌਸਮ ਦੇਖ ਕੇ ਲੱਗਦਾ ਵੀ ਜਿਵੇਂ ਹਲੇ ਦਿਨ ਚੜ੍ਹਿਆ ਹੀ ਹੈਗਾ ਪਰ 10 ਕੁ ਵਜੇ ਦਾ ਵੇਲਾ ਜਿਹੜਾ ਉਹ ਹੋ ਗਿਆ। ਅਸੀਂ ਲਾਲ ਮਿਰਚਾਂ ਦੀ ਜਿਹੜੀ ਹੈ ਚਣਾਈ ਉਹ ਵੀ ਸ਼ੁਰੂ ਕਰਾਈ ਹੋਈ ਹੈ ਜੀ। ਉਹ ਵੀ ਹੁਣ ਉਹ ਸਾਡੀਆਂ ਬੀਬੀਆਂ ਭੈਣਾਂ ਆਈਆਂ ਸੀਗੀਆਂ ਉਹ ਥੋੜ੍ਹੀ ਜਿਹੀ ਉਹਨਾਂ ਨੇ ਕੋਈ ਇੱਕ ਤੋੜਾ ਕੁ ਜਿਹੜਾ ਨਾ ਉਹ ਚੁੱਗਿਆ ਸੀਗਾ ਤੇ ਉਹ ਉੱਤੋਂ ਫਿਰ ਮੀਂਹ ਲੈ ਪਿਆ ਤੇ ਫਿਰ ਉਹ ਘਰੇ ਨੂੰ ਟੁਰ ਪਈ। ਇਹ ਆਪਣੇ ਇੱਧਰ ਜੀ ਇਹ ਗਾਚਾ ਆ ਜਿਹੜਾ ਉੱਧਰ ਸੀਗਾ
ਉਹ ਹੈਗੀ ਆ ਚਰੀ। ਠੀਕ ਹੈ ਜੀ। ਤੇ ਬਾਕੀ ਜਨਾਬ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਮੈਂ ਫੋਨ ਕੀਤਾ ਸੀਗਾ, ਮੈਂ ਕਿਹਾ ਚਲੋ ਮੌਸਮ ਵੀ ਠੰਡਾ ਹੋਇਆ ਤੇ ਉਹਨਾਂ ਨੂੰ ਇੱਥੇ ਬੁਲਾਉਂਦੇ ਆ, ਪਰ ਉਹ ਕਹਿਣ ਲੱਗੇ ਵੀ ਮੈਂ ਫੈਸਲਾਬਾਦ ਜਾ ਰਿਹਾ। ਖਾਲਦ ਸ਼ਾਹ ਖੱਗਾ ਸਾਹਿਬ, ਡਾਕਟਰ ਸਾਹਿਬ ਸਾਹੀਵਾਲ ਵਾਲੇ ਉਹ ਆਏ ਹੋਣੇ ਆ, ਉਹ ਉਹਨਾਂ ਦੇ ਨਾਲ ਜੀ ਫੈਸਲਾਬਾਦ ਚਲੇ ਗਏ। ਤੇ ਆਪਾਂ ਜੀ ਵਲਾਗ ਆਪਣਾ ਸ਼ੁਰੂ ਕਰਤਾ ਹੈ, ਤੁਸੀਂ ਸਾਡੇ ਨਾਲ ਜੁੜੇ ਰਹੋ, ਜੋ ਕੁਝ ਵੀ ਕੀਤਾ ਕਰਾਇਆ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਦਾਂਗੇ ਜੀ। ਤੇ ਮੌਸਮ ਜੇ ਮੀਂਹ ਪਿਆ ਤੇ ਫਿਰ ਉਹ ਵੀ ਤੁਹਾਨੂੰ ਵੀਡੀਓ ਜ਼ਰੂਰ ਪਹੁੰਚਾਵਾਂਗੇ, ਕਿਉਂਕਿ ਬਹੁਤ ਸਾਰੇ ਇਸ ਇਲਾਕੇ ਇੱਦਾਂ ਦੇ ਵੀ ਹੈਗੇ ਆ ਜਿੱਥੋਂ ਸਾਨੂੰ ਦੇਖਣ ਵਾਲੇ ਹੈਗੇ, ਜਿੱਦਾਂ ਕਿ ਗਲਫ ਵਾਲਾ, ਜਿੱਦਾਂ ਕਿ ਸਊਦੀਆ ਹੋ ਗਿਆ ਜਾਂ ਦੁਬਈ ਹੋ ਗਿਆ, ਕਹਿੰਦੇ ਆ ਵੀ ਉੱਥੇ ਮੀਂਹ ਜਿਹੜੇ ਆ ਘੱਟ ਪੈਂਦੇ ਆ। ਤੇ ਬਹੁਤ ਸਾਰੀ ਜਗ੍ਹਾ ਇਹੋ ਜਿਹੀਆਂ ਤੁਸੀਂ YouTube ਤੇ ਦੇਖਿਆ ਹੋਣਾ ਵੀ ਲੋਕ ਇਹਨੂੰ ਰਿਲੈਕਸ ਸਾਊਂਡ, ਜਿਹੜਾ ਮੀਂਹ ਦਾ ਆਵਾਜ਼ ਹੁੰਦੀ ਆ ਨਾ, ਇਹਨੂੰ ਕਹਿੰਦੇ ਆ ਵੀ ਇਹ ਸਕੂਨ ਦਿੰਦਾ। ਇਹਨੂੰ ਬੰਦੇ ਸੁਣ ਕੇ ਸੁਣਦੇ ਵੀ ਆ। ਬਹੁਤ ਸਾਰੀ ਵੀਡੀਓ ਘੰਟੇ 2-2 ਘੰਟਿਆਂ ਦੀਆਂ ਇੱਦਾਂ ਦੀ ਪਈਆਂ ਵੀ ਸਿਰਫ ਉਹਦੇ ਵਿੱਚ ਨਾ ਆ ਮੀਂਹ ਵਸਣ ਦੀ ਸਿਰਫ ਆਵਾਜ਼ ਹੈਗੀ ਆ। ਤੇ ਵਾਕਈ ਜੇ ਬੰਦਾ ਅੱਖਾਂ ਬੰਦ ਕਰਕੇ ਸੁਣੇ ਤਾਂ ਬਹੁਤ ਸੋਹਣਾ ਲੱਗਦਾ। ਇਸ ਟਾਈਮ ਹਲਕੀ ਕਣੀਆਂ ਪੈ ਰਹੀਆਂ, ਮੈਂ ਵੀ ਤੁਹਾਨੂੰ ਉਹ ਆਵਾਜ਼ ਜਿਹੜੀ ਹੈ ਨਾ ਉਹ ਸੁਣਾਉਣਾ। ਪਤਾ ਨਹੀਂ ਹੁਣ ਕੈਮਰੇ ਦੇ ਵਿੱਚ ਉਹ ਆਵਾਜ਼ ਆਈ ਹੋਣੀ ਕਿ ਨਹੀਂ, ਪਰ ਮੇਰੇ ਕੰਨਾਂ ਦੇ ਵਿੱਚ ਉਹ ਹੈਗੀ ਆ ਜੀ। ਠੀਕ ਹੈ ਜੀ, ਫਿਰ ਇੱਕ ਵਾਰੀ ਆਪਾਂ ਕੈਮਰਾ ਬੰਦ ਕਰਦੇ ਹਾਂ, ਫਿਰ ਦੇਖਦੇ ਹਾਂ ਵੀ ਅੱਜ ਕੀ ਹੁੰਦਾ। ਅੱਛਾ, ਮੈਂ ਤੁਹਾਨੂੰ ਗੱਲ ਦੱਸਾਂ ਸੌਣ ਵਾਲੀ, ਵੀ ਜਿਹੜੀ ਉਹ ਢੱਗਿਆਂ ਦੇ ਸਿੰਘਾਂ ਵਾਲੀ ਪਹਿਲਾਂ ਵੀ ਕੀਤੀ ਸੀ, ਵੀ ਤੁਸੀਂ ਇਹ ਮੇਰੇ ਕੈਮਰੇ ਦੇ ਵਿੱਚ ਦੇਖ ਸਕਦੇ ਆ ਵੀ ਇਹ ਜਿਹੜੀ ਜਗ੍ਹਾ ਨਾ, ਇਹ ਤੁਹਾਨੂੰ ਇੱਕ ਨਜ਼ਰ ਆ ਰਹੀ ਹੋਣੀ ਆ ਵੀ ਧੁੰਦਲੀ ਉਹ ਦੂਰ ਨੂੰ ਜਾ ਕੇ, ਇਹ ਜੀ ਉੱਥੇ ਬਾਰਿਸ਼ ਸਪੀਡ ਦੇ ਨਾਲ ਤੇਜ਼ ਮੀਂਹ ਜਿਹੜਾ ਨਾ ਜੀ ਉਹ ਪੈ ਰਿਹਾ। ਇਹ ਦੇਖੋ ਆਹ ਫੈਕਟਰੀ ਤੋਂ ਉਰਾਂ ਇਹ ਨਜ਼ਰ ਆ ਰਿਹਾ ਤੁਹਾਨੂੰ, ਇਹ ਬਿਲਕੁਲ, ਇਹ ਦੇਖੋ ਇੱਧਰ ਕੋਈ ਨਹੀਂ ਹੈ। ਠੀਕ ਹੈ, ਇਹ ਇੱਧਰ ਕੋਈ ਨਹੀਂ ਹੈ। ਆਹ ਦੇਖੋ ਤੁਸੀਂ, ਇਹ ਪੈ ਰਿਹਾ ਨਾ ਜੀ, ਇਹ ਦੂਰੋਂ ਨਜ਼ਰ ਬਿਲਕੁਲ ਆ ਰਿਹਾ ਵੀ ਇਹ ਇਸ ਜਗ੍ਹਾ ਦੇ ਉੱਤੇ ਪੂਰਾ ਜਿਹੜਾ ਮੀਂਹ ਨਾ, ਉਹ ਜਾਂ ਤਾਂ ਹੁਣ ਉਰਾਂ ਨੂੰ ਵੀ ਆ ਜਾਊਗਾ ਜੀ। ਬਸ਼ੀਰ ਮੀਂਹ ਦੇ ਵਿੱਚ ਹੀ ਲੱਗਿਆ ਹੋਇਆ, ਦੇਖ ਲਓ ਕੰਮ ਕਰ ਰਿਹਾ। ਬਹੁਤ ਹਿੰਮਤ ਵਾਲਾ ਬੰਦਾ, ਬਹੁਤ ਹਿੰਮਤ ਵਾਲਾ ਬੰਦਾ, ਰੱਬ ਦੀ ਜ਼ਿੰਦਗੀ ਕਰੇ। ਉਹ ਮੀਂਹ ਪੂਰਾ ਵਸਦਾ ਪਿਆ ਜੀ, ਪੂਰਾ। ਇਹ ਦੇਖੋ ਆਪਣੇ ਇੱਥੇ ਤਾਂ ਕਣੀਆਂ ਫਿਰ ਵੀ ਇਹ ਪਾਣੀ ਦੇ ਵਿੱਚ ਤੁਸੀਂ ਦੇਖੋ। ਤੁਸੀਂ ਇਹ ਦੇਖੋ ਵੀ ਬੱਕਰੀ ਜਿਹੜੀ ਆ ਨਾ ਆਪਣੀ ਕੋਠੇ ਵਾਲੇ ਨੂੰ ਭੱਜੀ ਜਾਂਦੀ ਮੀਂਹ ਦੀ ਵਜ੍ਹਾ ਤੋਂ। ਇਹ ਬੱਕਰੀਆਂ ਬਹੁਤ ਘਾਬਰਦੀਆਂ ਹੁੰਦੀਆਂ ਮੀਂਹ ਤੋਂ। ਇਹਨੂੰ ਜੀ ਮੈਂ ਬੰਨਿਆ ਹੋਇਆ ਆ ਵੀ ਆਲੇ ਦੁਆਲੇ ਅੱਜ ਕੱਲ੍ਹ ਸਪਰੇਆਂ, ਇਹ ਨਾ ਹੋਵੇ ਵੀ ਕੋਈ ਜਿਹੜਾ ਨਾ ਉਹ ਅੱਗੇ ਇੱਕ ਵਿਚਾਰੇ ਚਲ ਗਈ ਤੇ ਇਹ ਵੀ ਜਿਹੜੀ ਆ ਕਿਧਰੇ ਇਵੇਂ ਨਾ ਹੋ ਜਾਵੇ। ਹਾਂ, ਇਹਨੂੰ ਆਪਾਂ ਕੋਠੇ ਚ ਲੈ ਜਾਂਦਾ। ਹਾਂ ਵੀ ਮਿੱਤਰੋ, ਆਪਣੇ ਪਿੱਪਲ ਵਾਲੇ ਡੇਰੇ ਦੇ ਉੱਤੇ ਇੱਕ ਹੋਰ ਵਾਧਾ ਵੀ ਹੋਇਆ। ਉਹ ਵਾਧਾ ਜੀਆਂ ਦਾ ਵੀ ਆ, ਪਰ ਉਹ ਇੱਕ ਸ਼ੌਕ ਵੀ ਹੈਗਾ। ਬਹੁਤ ਸਾਰੇ ਲੋਕ ਜਿਹੜੇ ਆ ਉਹ ਉਸ ਸ਼ੌਕ ਦੇ ਨਾਲ ਜੁੜੇ ਹੋਏ ਹੈਗੇ ਆ। ਉਹ ਮੈਂ ਤੁਹਾਨੂੰ ਦਿਖਾਣਾ ਵੀ ਉਹ ਕੀ ਆ। ਉਹ ਸ਼ੌਕ ਹੈਗਾ ਆ ਮੇਰਾ ਜਿਹੜਾ ਨਿੱਕਾ ਵੀਰ ਆ ਨਾਦਰ ਮਕਬੂਲ, ਉਹਦਾ। ਠੀਕ ਹੈ ਜੀ, ਤੇ ਉਹਨੇ ਇੱਥੇ ਡੇਰੇ ਦੇ ਵਿੱਚ ਲੈ ਕੇ ਆਇਆ। ਉਹ ਵੀ ਤੁਹਾਨੂੰ ਮੈਂ ਉਹਦਾ ਵੀ ਨਜ਼ਾਰਾ ਕਰਾਉਣਾ। ਹਾਂਜੀ, ਉਹ ਸ਼ੌਕ ਹੈਗਾ ਜੀ ਇਹ ਕਬੂਤਰਾਂ ਦਾ। ਇਹ ਤੁਹਾਨੂੰ ਮੈਂ ਦਿਖਾਉਣਾ। ਇਹਨਾਂ ਨੂੰ ਮੈਨੂੰ ਖੋਲਣ ਦੀ ਇਜਾਜ਼ਤ ਨਹੀਂ ਹੈਗੀ ਜੀ। ਉਹ ਬੱਚੇ ਵੀ ਹਨ, ਦੇਖੋ ਤੁਹਾਨੂੰ। ਹੈ ਉਹ ਦੇਖੋ ਬੱਚੇ ਵੀ ਹਨ, ਉਹ ਨਿੱਕੇ ਨਿੱਕੇ।
ਇਹਨਾਂ ਦੇ ਉੱਤੇ ਕਣੀਆਂ ਜੀਆਂ ਤਾਂ ਪੈ ਰਹੀਆਂ ਪਰ ਉੱਤੋਂ ਇੰਤਜ਼ਾਮ ਤਾਂ ਪੂਰਾ ਹੈਗਾ। ਚਲੋ ਲਓ ਜੀ, ਇਹ ਫਿਰ ਇਹਨਾਂ ਨੂੰ ਆਪਾਂ ਦਾਣਾ ਪਾਣੀ ਤਾਂ ਪਾਇਆ ਹੀ ਕਰਨਾ ਆ, ਪਰ ਹਲੇ ਆਪਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੈਗੀ। ਮੀਂਹ ਹਜੇ ਉਵੇਂ ਹੀ ਲੱਗਾ ਹੋਇਆ ਜੀ, ਕਣੀਆਂ ਹੁਣ ਆਵਾਜ਼ ਜ਼ਿਆਦਾ ਆ ਰਹੀ। ਲਓ ਵੀ ਮਿੱਤਰੋ, ਹੈਰਾਨੀ ਵੀ ਬੜੀ ਹੋਈ ਆ ਤੇ ਫਿਰ ਰੱਬ ਵੀ ਯਾਦ ਆਇਆ ਵੀ ਇਹਨੂੰ ਹੀ ਕੁਦਰਤ ਕਹਿੰਦੇ ਆ। ਵੀ ਦੇਖ ਲਓ ਵੀ ਮੈਂ ਆ ਆਪਣਾ ਤਾਂਦਲਾ ਰੋਡ ਆ, ਮੈਂ ਘਰੇ ਜਾਂਦਾ ਪਿਆ ਸੀਗਾ ਤੇ ਇੱਥੇ ਮੀਂਹ ਦੀ ਇੱਕ ਟਿਪ ਵੀ ਨਹੀਂ ਹੈਗੀ, ਇੱਕ ਕਣੀ ਵੀ ਨਹੀਂ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਜੀ। ਵੀ ਇੱਥੇ ਕਣੀ ਵੀ ਨਹੀਂ ਹੈਗੀ। ਇੰਜ ਆ ਵੀ ਜਿਵੇਂ ਇੱਧਰ ਨੂੰ ਬੱਦਲ ਆਇਆ ਹੀ ਨਹੀਂ। ਬੱਦਲ ਤਾਂ ਖੈਰ ਉੱਤੇ ਹੈਗਾ ਆ, ਮਤਲਬ ਇਹ ਆ ਵੀ ਇੱਥੇ ਪਤਾ ਵੀ ਨਹੀਂ ਹੈਗਾ। ਤੇ ਉੱਥੇ ਦੇਖੋ ਵੀ ਡੇਰੇ ਕਿਵੇਂ ਮੀਂਹ ਸੀਗਾ। ਹੈ ਵਾਹ ਮਾਲਕਾ ਤੇਰੇ ਰੰਗ। ਲਓ ਵੀ ਮਿੱਤਰੋ, ਅੱਜ ਮੈਂ ਪਹੁੰਚਿਆ ਆਪਣੇ ਸਕੂਲ ਦੇ ਗਰਾਊਂਡ ਦੇ ਵਿੱਚ। ਹਰ ਬੰਦੇ ਦੀ ਕਿਸੇ ਨਾ ਕਿਸੇ ਤਰ੍ਹਾਂ ਗਰਾਊਂਡ ਦੇ ਨਾਲ ਯਾਦ ਜ਼ਰੂਰ ਜੁੜੀ ਹੋਈ ਹੁੰਦੀ, ਭਾਵੇਂ ਉਹਨੇ ਗੁੱਲੀ ਡੰਡਾ ਹੀ ਕਿਉਂ ਨਾ ਖੇਡਿਆ ਹੋਵੇ। ਪਹਿਲੇ ਮੈਂ ਰਾਣਾ ਅਸਲਮ ਖਾਨ ਬੁਕਾਰ ਦੇ ਡੇਰੇ ਗਿਆ ਸੀ, ਉਹ ਮਿਲੇ ਕੋਈ ਨਹੀਂ। ਫਿਰ ਮੈਂ ਆ ਗਿਆ ਇੱਥੇ ਤੇ ਗੱਲ ਕਰਦੇ ਹਾਂ ਜੀ। ਰਾਣਾ ਕਲੀਮ ਕਮਰ ਸਾਹਿਬ ਵੀ ਖਲੋਤੇ ਇੱਥੇ। ਅੰਕਲ ਜੀ अस्सलाम वालेकुम। वालेकुम सलाम व रहमतुल्लाह। ਇਹ ਜਨਾਬ ਕੀ ਹੋ ਰਿਹਾ ਹੈ? ਅੱਜ ਕੋਈ ਮੈਚ ਆ ਕੀ ਗੱਲਬਾਤ? ਅੱਜ ਇਹ ਬੱਚਿਆਂ ਦਾ ਨਾ ਮੈਚ, ਅੱਜ ਆਪਣੇ ਬੱਚੇ ਜਿਹੜੇ ਆ ਨਾ ਨਵੇਂ ਤਿਆਰ ਹੋ ਰਹੇ ਆ, ਉਹਨਾਂ ਦੇ ਤਰ੍ਹਾਂ ਨਾ ਮੈਚ ਕਰਾਇਆ ਵੀ ਚਲੋ ਅੰਦਰ ਕੋਈ ਪੈਰ ਪੂਰ ਸਿੱਧੇ ਹੋ ਜਾਣਗੇ ਇਹਨਾਂ ਦੇ ਜੀ। ਅੱਛਾ, ਹਾਂਜੀ ਹਾਂਜੀ। ਤੇ ਤੁਸੀਂ ਇੱਥੇ ਕੋਚਿੰਗ ਕਰ ਰਹੇ ਆ ਕਿ ਕੀ ਤੁਸੀਂ ਆਪਣਾ ਇੱਥੇ ਅੱਜ ਕੱਲ ਗਰਾਊਂਡ ਨੂੰ ਟਾਈਮ ਪੂਰਾ ਦੇ ਰਹੇ? ਬਸ ਕੰਮ ਸ਼ਾਮ ਤੋਂ ਜ਼ਰਾ ਫਾਰਗ ਆ, ਫਿਰ ਉਹ ਜ਼ਰਾ ਮੈਂ ਕਿਹਾ ਦਿਲਚਸਪੀ ਵੀ ਹੈ ਫੁੱਟਬਾਲ ਨਾਲ ਕਾਫੀ ਜ਼ਿਆਦਾ ਨਾ ਜੀ, ਹਾਂ ਹਾਂ ਥੋੜਾ ਜਿਹਾ ਨਾ ਜੀ ਦਿਲਚਸਪੀ ਹੈ ਮਤਲਬ ਕਿ ਨਾ ਜੀ। ਹਾਂ। ਫਿਰ ਇਸ ਕਰਕੇ ਜ਼ਰਾ ਆ ਜਾਈਦਾ ਵਿਹਲੇ ਟਾਈਮ ਦੇ ਕੇ ਗਰਾਊਂਡ ਦੇ ਵਿੱਚ। ਇਹ ਜੀ ਸਾਡੇ ਮਿੱਤਰ ਜਨਾਬ ਰਾਣਾ ਕਲੀਮ ਸਾਹਿਬ ਜੀ। ਹਾਂਜੀ ਹਾਂਜੀ। ਤੇ ਬੱਚੇ ਹੈ ਆਪਣਾ ਕਹਿੰਦਾ ਕੋਈ ਵੀ ਚੀਜ਼ ਆ ਸਿੱਖਣ ਨਾਲ ਹੀ ਆਉਂਦੀ ਹੈ ਜੀ। ਸਿੱਖੇ ਤੋਂ ਬਗੈਰ ਚਾਹੇ ਕੁਝ ਵੀ ਹੈ ਨਾ ਜੀ, ਸਿੱਖੇ ਤੋਂ ਬਗੈਰ ਬੰਦਾ ਪਲੇਅਰ ਨਹੀਂ ਬਣਦਾ ਹੈ। ਕੋਈ ਮਾੜਾ ਮੋਟਾ ਕਿਸੇ ਨਾ ਕਿਸੇ ਤੋਂ ਚੀਜ਼ ਦਾ ਉਸਤਾਦ ਤੋਂ ਹੁੰਦਾ ਹੀ ਹੈ ਨਾ ਜੀ। ਪਰ ਇਹ ਬੱਚੇ ਆ, ਪਰ ਯਾਰ ਐ ਵਗੈਰਾ ਕਹਿਣਾ ਛਾਣਾ ਇਹਨਾਂ ਨੂੰ ਮਨਾਉਣਾ ਬੜਾ ਔਖਾ ਹੋਇਆ, ਬੜੀ ਗੱਲ ਹੈ ਬੜੇ ਤਰੀਕੇ ਨਾਲ ਜੀ। ਇਹ ਤੁਸੀਂ ਟਾਈਮ ਦੇ ਰਹੇ ਆ ਕੋਈ ਕੋਚਿੰਗ ਨਿਆਣਿਆਂ ਨੂੰ ਕਹਿ ਰਹੇ ਆ ਵੀ ਮਾਮੂ ਕਾਂਜਨ ਟੀਮ ਬੜਾ ਸੋਹਣਾ ਹਾਂਜੀ ਖੇਡ ਹਾਂਜੀ, ਕੇ ਆਈ। ਬਹੁਤ 2-3 ਮੈਚ ਖੇਡ ਕੇ ਆਏ। ਇੱਕ ਤਾਂ ਟਾਈਮ ਮਿਲ ਗਈ ਸੀ ਇਹਨਾਂ ਨੂੰ, ਇੱਕ ਜਿਹੜਾ ਹੈ ਆਪਣਾ ਪੂਰਾ ਗਰਾਊਂਡ ਮੈਚ ਖੇਡੇ। ਪਟਿਆਲਾ ਦੀ 474 ਪਟਿਆਲੇ ਦੀ ਟੀਮ ਸੀ, ਬੜੀ ਅੱਛੀ ਟੀਮ ਸੀ ਇਸ ਏਰੀਆ ਦੇ ਵਿੱਚ, ਉਹਨਾਂ ਨੂੰ ਇਹਨੇ ਹਰਾਇਆ। ਉਸ ਤੋਂ ਬਾਅਦ ਸੈਕੰਡ ਥਰਡ ਮੈਚ ਇਹਨਾਂ ਦਾ ਸੀਗਾ ਉਹਦੇ ਨਾਲ 507 ਨਾਲ ਜੀ। 507 ਦੀ ਵੀ ਟੀਮ ਬਹੁਤ ਅੱਛੀ ਸੀ, ਉਹਨਾਂ ਨੇ ਪੂਰਾ ਹਾਫ ਦੋਨੋਂ ਹਾਫ ਬਰਾਬਰ ਰਹਿ ਕੇ ਪਲੰਟੀਆਂ ਤੋਂ ਹਾਰੇ ਜੀ। ਅੱਛਾ, ਹਾਂਜੀ ਹਾਂਜੀ ਹਾਂਜੀ। ਉਹ ਸੈਮੀ ਫਾਈਨਲ ਸੀ ਜਾਂ ਫਾਈਨਲ ਸੀ? ਨਹੀਂ ਪੋਲ ਮੈਚ ਸੀਗਾ ਜੀ, ਉਹ ਤੀਸਰੇ ਰਾਉਂਡ ਦਾ ਮੈਚ ਸੀਗਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਸੈਮੀ ਫਾਈਨਲ ਸੀਗਾ ਜੀ। ਅੱਛਾ ਅੱਛਾ ਜੀ ਜੀ, ਬੜੇ ਅੱਛੇ ਮੁੰਡੇ ਖੇਡੇ ਆ, ਬੜਾ ਅੱਛਾ ਨਾ ਜੀ। ਮੁੰਡੇ ਮਤਲਬ ਉਸ ਉਮੀਦ ਨਹੀਂ ਸੀ ਉਸ ਟੀਮ ਨਾਲ ਪੂਰਾ ਟਾਈਮ ਇਹ ਕੱਢ ਜਾਣਗੇ। ਅੱਛਾ ਹਾਂਜੀ, ਬੜੀ ਟਫ ਟੀਮ ਆ ਆਪਣੇ ਇਸ ਏਰੀਆ ਦੀ। 507 ਮਾਮੂ ਕਾਂਜਨ ਦੀ ਬੜਾ ਨਾਮ ਹੈ ਜੀ 507 ਦਾ। ਅੱਛਾ ਅੱਛਾ, ਹਾਂਜੀ ਹਾਂਜੀ, ਉਸ ਟੀਮ ਨਾਲ ਬਰਾਬਰ ਰਹਿ ਜਾਣਾ ਬੜੀ ਗੱਲ। ਬੜੀ ਗੱਲ। ਅੱਛਾ, ਤੁਸੀਂ ਇੱਕ ਗੱਲ ਕਰਦੇ ਸੀਗੇ, ਜੀ ਜੀ ਜੀ। ਤੁਸੀਂ ਕਿਹਾ ਵੀ ਆਪਾਂ ਕੋਈ ਵੀਡੀਓ ਬਣਾਣੀ ਆ, ਵੀ ਬਹੁਤ ਕੋਈ ਤੁਸੀਂ ਬਣਾ ਕੇ ਰੱਖੀਆਂ ਹੋਈਆਂ, ਉਹ ਦੱਸੋ ਜਰਾ ਵੀ ਆਪਾਂ ਕਿੱਦਣ ਉਹ ਵੀਡੀਓ ਬਣਾ ਰਹੇ ਆ? ਫਿਰ ਉਹ ਬਣਾ ਲਾਂਗੇ ਜੀ, ਉਹ ਟਾਈਮ ਸ਼ੈਮ ਲੱਗਦਾ ਨਹੀਂ ਜੀ ਉਹਦੇ ਕੀ ਵੀਡੀਓ ਟਾਈਮ ਤੁਸੀਂ ਕੱਢ ਕੇ ਬਣਾਵਾਂਗੇ। ਨਹੀਂ ਉਹ ਸੋਚੀਆਂ ਹੋਈਆਂ ਤੁਸੀਂ ਕੀ? ਉਹ ਫਿਰ ਬਣਾਵਾਂਗੇ ਜੀ। ਨਹੀਂ ਸੋਚੀਆਂ ਹੋਈਆਂ ਕੀ ਆ ਤੁਸੀਂ ਦੱਸ, ਸਾਡੇ ਦੇਖਣ ਵਾਲੇ ਇੰਤਜ਼ਾਰ ਕਰਨਗੇ ਇੱਕ ਫਿਰ। ਬੰਦਾ ਨਾ ਉਹ ਜਿਵੇਂ ਲਿਖਦਾ ਨਹੀਂ ਹੈ ਵੀ ਚਲੋ ਆਪਣੇ ਕੋਈ ਮਤਲਬ 5-4 ਮਿੰਟ ਦੀ ਮਤਲਬ ਕਿ ਜਿੰਨੇ ਜਿੱਦਾਂ ਹੀ ਸਟੋਰੀ ਜੀ ਬਣ ਜੇ। ਆਪਣੇ ਟੈਂਟ ਦੇ ਰਿਲੇਟਡ ਵੀ ਹੈਗੀ ਆ, ਟੈਂਟ ਦੇ ਰਿਲੇਟਡ ਵੀ ਹੈ, ਟੈਂਟ ਤੇ ਵੀ ਹੈਗੀਆਂ। ਅੱਛਾ ਅੱਛਾ, ਉਹ ਕਾਰੋਬਾਰ ਦੇ ਲਿਹਾਜ਼ ਨਾਲ ਵੀ ਹੈ। ਧੋਖੇ ਵਾਲੀ ਤਾਂ ਨਹੀਂ? ਨਹੀਂ ਨਹੀਂ, ਧੋਖੇ ਵਾਲੀ। ਇਹਨਾਂ ਦੀ ਜੀ ਟੈਂਟ ਸਰਵਿਸ ਦੀ ਦੁਕਾਨ ਹੈਗੀ ਆ, ਤੇ ਮੈਨੂੰ ਖਿਆਲ ਆ 1-2 ਵਾਰੀ ਲੁੱਟੇ ਵੀ ਗਏ ਆ ਸ਼ਾਇਦ। ਉਸੇ ਮੌਜੂਦ ਹੀ ਇਹਨਾਂ ਕੋਲ ਵੀਡੀਓ ਹੋਣੀ ਆ। ਉਹ ਨਹੀਂ ਹਾਂ
ਪੂਰਾ ਮੁਕੰਮਲ। ਮੈਂ ਇਹਨਾਂ ਮੁੰਡਿਆਂ ਨੂੰ ਨਾ ਘੱਟ ਹੀ ਜਾਣਦਾ ਹੋਣਾ, ਨਵੀਂ ਪੋਦ ਜਿੰਨੀ ਵੀ ਹੈ। ਇੱਕ ਫੌਜੀ ਮੇਰੀ ਸਿਆਣ ਚ ਆ ਰਿਹਾ, ਇੱਕ ਉਹ ਮੁੰਡਾ ਸਿਆਣ ਚ ਆ। ਤੇ ਆਪਣਾ ਆਪਣਾ ਨਾਮ ਦੱਸੋ ਬਈ। ਮੇਰਾ ਨਾਮ ਅੱਲਾ ਰੱਖਾ 452 ਵਾਲਾ। ਅੱਲਾ ਰੱਖਾ 452 ਵਾਲਾ ਕਿਹਦਾ ਮੁੰਡਾ? ਮੈਂ ਗੁਲਾਮ ਮੁਰਤਜ਼ਾ ਦਾ। ਸੀਰੀਅਸ ਗੱਲ ਦੱਸਦੀ ਆ, ਆਰਾਮ ਨਾਲ ਖਲੋ ਕੇ ਸ਼ਾਨੀ ਸ਼ਾਨੀ ਨਹੀਂ, ਸਿੱਧਾ ਨਾਮ ਦੱਸੋ। ਫੈਜ਼ਾਨ। ਅੱਛਾ ਜੀ, ਤੁਸੀਂ ਜਨਾਬ? मोहम्मद हमजा। ਮੁਹੰਮਦ ਹਮਜ਼ਾ। मेरा नाम अबू सफियान। ਉੱਚੀ ਬੋਲ। सफियान मेरा नाम मोहम्मद रियाज। ਆ ਰਿਆਜ਼ ਇਹਦਾ ਆ ਮੁੰਡਾ ਮੇਰੀ ਸਿਆਣ ਚ ਪਤਾ ਨਹੀਂ, ਤਾਂ ਵੀ ਸਾਡਾ ਸੌਂਤਲੀ ਵਾਲਾ ਤਾਂ ਕਰਕੇ। ਸੌਂਤਲੀ ਵਾਲਾ। ਹਾਂਜੀ ਆ ਜੀ ਰੌ ਰਾਸ਼ਦ ਸਾਹਿਬ ਆ ਜੀ। ਰੌ ਸਾਹਿਬ ਕੀ ਹਾਲ ਚਾਲ? ਠੀਕ ਠਾਕ, ਸ਼ੁਕਰ ਅੱਲਾਹ ਤਾਲਾ। ਬੜੀ ਗੱਲ ਆ ਵੀ ਤੁਸੀਂ ਗਰਾਊਂਡ ਨੂੰ ਅੱਜ, ਮੈਂ ਤਾਂ ਬਹੁਤ ਦਿਨਾਂ ਤੋਂ ਬਾਅਦ ਗਰਾਊਂਡੇ ਆਇਆ ਤੇ ਮੈਂ ਦੇਖਿਆ। ਬੱਚੇ ਮਾਸ਼ਾਅੱਲਾ ਨਵੇਂ ਤਿਆਰ ਹੋ ਰਹੇ ਆ ਜੀ। ਹਾਂ ਹਾਂ ਇਨਸ਼ਾਅੱਲਾ ਤਾਲਾ ਅੱਲਾਹ ਦੇ ਹੁਕਮ ਨਾਲ ਇਹ ਕੋਈ 5-6 ਮਹੀਨੇ ਖੇਲਣਗੇ। ਹਾਂ ਹਾਂ ਤੇ ਅੱਲਾਹ ਖੈਰ ਰੱਖੇ ਨਾ। ਅਸੀਂ 2-3 ਟੂਰਨਾਮੈਂਟ ਖੇਲੇ ਆ। ਇੱਕ ਟੂਰਨਾਮੈਂਟ ਅਸੀਂ ਵਿਨ ਕੀਤਾ ਜੀ ਇਧਰੋਂ ਰੋਪੜੀਆਂ ਤੋਂ ਜੀ। ਦੂਸਰਾ ਟੂਰਨਾਮੈਂਟ ਅਸੀਂ ਉਹਨੂੰ 74 ਨੂੰ ਹਰਾਇਆ ਜੀ। ਤੇ 507 ਨੂੰ ਅਸੀਂ ਬਰਾਬਰ ਰਹੇ ਆ। 5ਵੀਂ 6ਵੀਂ ਪਲੰਟੀ ਤੇ ਜਾ ਕੇ ਅਸੀਂ ਹਰੇ। ਨਹੀਂ ਉਹ ਦੱਸਿਆ ਜੀ ਯੰਗ ਆ ਜੀ। ਹਾਂ ਤੇ ਇਨਸ਼ਾਅੱਲਾ ਤਾਲਾ ਆਸਤਾ ਆਸਤਾ ਕਿਦਨਾ ਬਣਾ। ਨਹੀਂ ਫੁੱਟਬਾਲ ਦਾ ਜਦੋਂ ਆਪਾਂ ਨਿੱਕੇ ਹੁੰਦੇ ਸੀ ਨਾ, ਕ੍ਰਿਕਟ ਦਾ ਕਿਧਰੇ ਮੈਚ ਹੋਣਾ, ਉਸ ਤੋਂ ਬਾਅਦ ਹਰ ਪਾਸੇ ਕ੍ਰਿਕਟ ਹੋ ਜਾਂਦਾ। ਹਾਂਜੀ ਹਾਂਜੀ। ਮੈਂ ਕਹਿੰਦਾ ਵਰਲਡ ਕੱਪ ਤੋਂ ਬਾਅਦ ਵੈਸੇ ਵੀ ਜਿਹੜਾ ਹਾਂ ਸ਼ੌਕ ਬੱਚਿਆਂ ਨੂੰ ਹੈ ਆ। ਹਾਂ ਹਾਂ ਸ਼ੌਕ ਕਾਫੀ ਆ, ਲੇਕਿਨ ਨਾ ਸਿਰਫ ਮੈਚ ਪ੍ਰੈਕਟਿਸ ਨਹੀਂ ਹੈ। ਹਾਂ ਮੈਚ ਪ੍ਰੈਕਟਿਸ ਆਸਤਾ ਆਸਤਾ ਹੋਏਗੀ ਨਾ, ਇਨਸ਼ਾਅੱਲਾ ਤਾਲਾ ਯੰਗ ਮੁੰਡੇ ਆ ਤੇ ਤੁਸੀਂ ਜਲਦੀ time- ਤਿਆਰ ਹੋ ਜਾਣਗੇ। ਤੁਸੀਂ ਟਾਈਮ ਦਿਆ ਕਰੋ ਨਾ। ਨਹੀਂ ਇਨਸ਼ਾਅੱਲਾ ਟਾਈਮ ਦੇ ਰਹੇ ਆ ਜੀ। ਆ ਫੌਜੀ ਸਾਹਿਬ ਇਹ ਵੀ ਟਾਈਮ ਦਿੰਦੇ ਆ ਤੇ ਮੈਂ ਵੀ ਟਾਈਮ ਦਿੰਦਾ। ਹਾਂਜੀ ਇਹ ਸਾਡੇ ਜੀ ਆਰਮੀ ਕਲਰ ਦਾ ਫੁੱਟਬਾਲ ਦੇ ਜਨਾਬ ਜੀ। ਹੈ ਤੇ ਬਾਕੀ ਅੱਜ ਕਿਹਦੇ ਨਾਲ ਮੈਚ ਆ ਜੀ ਤੁਹਾਡਾ? ਇਹ ਭੁੱਟਿਆਂ ਨਾਲ ਮੈਚ ਆ ਜੀ। ਇਹ ਤੁਸੀਂ ਦਾਵਤ ਦਿੱਤੀ? ਹਾਂਜੀ ਹਾਂਜੀ। ਸਾਡੇ 3 ਮੈਚ ਹੋਣੇ ਆ ਇਹਨਾਂ ਨਾਲ। 4 ਟੀਮਾਂ ਅਸੀਂ ਬੁਲਾ ਰਹੇ ਆ। ਫਿਰ ਦੁਬਾਰਾ ਉਹਨਾਂ ਨਾਲ 2-2 ਮੈਚ ਕਰਕੇ ਲੀਗ ਅਸੀਂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਲੀਗ ਕਰਾਣੀ ਹੈ ਇਨਸ਼ਾਅੱਲਾ। ਯਾਰ ਆਪਣੇ ਇੱਥੇ ਫੁੱਟਬਾਲ ਦਾ ਜਿਹੜਾ ਫਲੱਡ ਲਾਈਟ ਹੋਇਆ ਸੀ, ਫਲੱਡ ਲਾਈਟ ਹਾਂ ਹਾਂ ਬੜਾ ਸੋਹਣਾ ਹੋਇਆ ਸੀ ਯਾਰ, ਬਹੁਤ ਪਿਆਰਾ ਹੋਇਆ ਸੀ। ਹੁਣ ਵੀ ਕਰਾਵਾਂਗੇ ਇਨਸ਼ਾਅੱਲਾ ਤਾਲਾ। ਹੈ ਸਾਡਾ ਜਿਹੜਾ ਪ੍ਰੋਗਰਾਮ ਨਾ ਫਲੱਡ ਲਾਈਟ ਦਾ ਵੀ, ਹਾਂ ਹਾਂ ਉਹ ਵੀ ਇਨਸ਼ਾਅੱਲਾ ਤਾਲਾ ਕਰਾਵਾਂਗੇ। ਹੁਣ ਦੂਸਰਾ ਵੀ ਅਸੀਂ ਸ਼ਾਇਦ 2 ਓਪਨ ਦਾ ਕੁਦਨਾਮਾ ਕਰਾ ਦਿਆ, ਸਿਰਫ ਨਾ ਇਹ ਮਹੀਨਾ ਕੱਢ ਕੇ ਥੋੜਾ ਜਿਹਾ ਸੌਣ ਦਾ। ਉਸ ਤੋਂ ਬਾਅਦ ਕੁਦਨਾ ਬਾਰਿਸ਼ਾਂ ਤੋਂ ਬਾਅਦ ਨਾ ਇਨਸ਼ਾਅੱਲਾ ਤਾਲਾ ਅਸੀਂ ਕਰਾਵਾਂਗੇ ਟੂਰਨਾਮੈਂਟ। ਚਲੋ ਜੀ ਖੇਡੋ ਤੇ ਸਾਡੀਆਂ ਦੁਆਵਾਂ ਜੀ ਸਾਰੇ ਤੁਹਾਡੇ ਮੁੰਡਿਆਂ ਭਰਾਵਾਂ ਨਿਆਣਿਆਂ ਦੇ ਦੇ ਨਾਲ। ਓਹੋ ਤੁਸੀਂ ਥੋੜਾ ਜਿਹਾ ਸਾਥ ਸੂਥ ਦਿਆ ਕਰੋ ਜੀ। ਅਸੀਂ ਤਾਂ ਹਾਜ਼ਰ ਹਾਂ ਜੀ ਹਰ ਤਰ੍ਹਾਂ ਥੋੜਾ ਜਿਹਾ ਚੱਕਰ ਮਾਰ ਲਿਆ ਕਰੋ ਗਰਾਊਂਡ 'ਚ ਹਫ਼ਤੇ ਬਾਅਦ, ਨਹੀਂ 2 ਚੱਕਰ ਦਿਨਾਂ ਲਾਇਆ ਬਾਅਦ, ਕਰਾਂਗੇ। 4 ਦਿਨਾਂ ਬਾਅਦ। ਹਾਂ ਹਾਂ ਫਿਰ ਸ਼ੌਕ ਵੱਧਦਾ ਆ। ਨਹੀਂ ਬਿਲਕੁਲ ਇਦਾਂ ਹੀ। ਠੀਕ ਹੈ। ਤੇਰਾ ਕੀ ਨਾਮ ਹੈ ਨਿੱਕਿਆ? ਐਸਨ ਕਿਹਦਾ ਮੁੰਡਾ? ਹੈ ਰੋਮ ਜਹਾਦ ਦਾ ਹੈ, ਭਤੀਜਾ ਰਾਸ਼ਦ ਦਾ ਹੈ। ਤੇਰਾ ਮੁੰਡਾ ਕੀ ਨਾਮ? ਬਾਬਰ। ਬਾਬਰ? ਹਾਂਜੀ ਬਾਬਰ JR7। ਹੈ ਬਾਬਰ JR7 JR7? ਉਹ JR7 ਕਿਵੇਂ? ਜੂਨੀਅਰ। ਬਾਬਰ ਸੀਨੀਅਰ ਵੀ ਹੈ ਵੇ ਕੋਈ? ਨਹੀਂ ਸੀਨੀਅਰ ਹੈ ਕੋਈ? ਸੀਨੀਅਰ ਬਾਬਰ ਇਲਾਕੇ ਵਾਲਾ। ਤੇ ਫਿਰ ਇਹਨੂੰ ਯਾਰ ਤੁਸੀਂ ਸੀਨੀਅਰ ਕਰੋ। ਜੂਨੀਅਰ JR ਕਾਹਤੋਂ ਹੈ? ਹੈ ਇਹ ਨਹੀਂ ਹੋਣਾ ਸੀਨੀਅਰ। ਇਹ ਨਹੀਂ ਸੀਨੀਅਰ ਹੋਣਾ। ਚਲੋ ਜੀ ਅੱਲਾਹ ਪਾਕ ਰਹਿਮਤ ਕਰ। ਖੇਡੋ ਜੀ, ਬੈਸਟ ਆਫ ਲੱਕ। ਵੀਡੀਓ ਤੁਹਾਡੀ ਆ ਦੇਖੋ, ਮੈਂ ਵੀਡੀਓ ਬਣਾਉਣ ਤਾਂ ਆਇਆ ਤੁਹਾਡੀ। ਤੁਸੀਂ ਸ਼ੁਰੂ ਕਰੋ ਇੱਕ ਵਾਰੀ। मेरा बाल भाई हसन मेरे ਓਏ ਅਲੀ ਹੁਰਾ ਚੋਂ ਮਹਿਬੂਬ ਹੁਰਾ ਚੋਂ ਨਹੀਂ ਕੋਈ ਆਂਦਾ? ਆਂਦੇ ਆ ਕਦੋਂ ਆਣਗੇ? ਉਸਤਾਦ ਨੂੰ ਤਾਂ ਚਲੇ ਨਹੀਂ ਗਏ। ਉਸਤਾਦ ਨੂੰ ਚਲੇ ਗਏ, ਉਸਤਾਦ ਸੇ ਲੈ ਵੀ ਚਲੇ ਗਿਆ। ਕੀ ਨਾਂ ਤੇਰਾ? शम्मश ਉਹਦਾ ਗੱਲ ਕੋਕਾ ਕੀ ਨਾਂ? शम्मश ਕਿਹਦਾ ਮੁੰਡਾ? शफाकत ਰਾਣਾ ਸ਼ਫਾਕਤ ਦਾ ਮੁੰਡਾ। ਕੀ ਬਾਤ ਹੈ। ਤੇਰਾ ਕੀ ਨਾਮ? मोहम्मद हाशिर। ਹਾਸ਼ਿਰ हाँ जी ਕਿਹਦਾ ਮੁੰਡਾ? इस्माइल फौजी दा। ਇਸਮਾइल ਫੌਜੀ ਦਾ। हाँ जी ਕੀ ਤੇਰਾ ਕੀ ਨਾਮ ਹੈ? मोइज ਮੋਇਜ਼। ਤੂੰ ਕਿਹਦਾ ਮੁੰਡਾ? मैं हुसैन दा। ਅੱਛਾ। ਤੇਰਾ ਕੀ ਨਾਮ? अहमद रजा। ਅਹਿਮਦ ਰਜ਼ਾ। ਕਿਹਦਾ ਮੁੰਡਾ? परवेज। ਹੈ? परवेज मिस्री। ਅੱਛਾ ਪ੍ਰਵੇਸ਼ ਦਾ। ਤੂੰ ਤਾਂ ਮੇਰੀ ਵੀਡੀਓ 'ਚ 3-4 ਵਾਰੀ ਆ ਹਾਂਜੀ ਗਿਆ 3-4 ਵਾਰੀ ਆ ਗਏ। ਇਹ ਤਾਂ ਨਸਰੁੱਲੇ ਦਾ ਮੁੰਡਾ। ਕੀ ਨਾਂ ਤੇਰਾ? ਮੂਸਾ। ਮੂਸਾ। अस्सलाम वालेकुम। ਵਾਲੇਕੁਮ ਅਸਲਾਮ ਜੀ। ਹਾਂ ਵੀ ਛੋਟੇ ਤੇਰਾ ਕੀ ਨਾਂ? अहमद ਅਹਿਮਦ। ਤੂੰ ਕਿਹਦਾ ਮੁੰਡਾ? सफदर। ਸਫਦਰ ਦਾ। ਚਲੋ ਕਰੋ ਸ਼ੁਰੂ ਫਿਰ। ਤੂੰ ਰਹਿ ਗਿਆ। ਤੇਰਾ ਕੀ ਨਾਮ ਹੈ? मोहम्मद दराज। ਉਮਰ ਦਰਾਜ਼। ਕਿਹਦਾ ਮੁੰਡਾ? शाहद हुसैन। हैं? शाहद हुसैन। ਸ਼ਾਹਦ ਕਿਹੜਾ?
ਅੱਛਾ ਮਨਜ਼ੂਰ ਨਸਰੂਰ ਸਿੰਘ। ਅੱਛਾ ਲੈ ਤੇਰੀ ਕੱਲੇ ਦੀ ਬਣਾ ਲੈਂਦੇ। ਦੱਸ ਕੀ ਨਾਂ ਤੇਰਾ? मोहम्मद साइम। ਤੂੰ ਸ਼ਾਦੂ ਦਾ ਮੁੰਡਾ ਤਾਂ ਨਹੀਂ? नहीं, ਕਿਹਦਾ? हुसैन संदोखी आएगा। ਅੱਛਾ 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 ਠੀਕ ਹੋ ਗਈ। मैं तारस बोलता हूँ, मेरी वीडियो ना ਹਾਂ ਤੇਰੀ ਵੀਡੀਓ ਨੇ। ਹਾਕੀ ਸਾਡਾ ਕੌਮੀ ਖੇਡ ਸੀ ਜੀ, ਪਰ ਬਰਬਾਦ ਹੋ ਗਿਆ। ਪਰ ਵੱਡੀ ਗੱਲ ਇਹ ਹੈਗੀ ਆ ਵੀ ਸਾਡੇ ਪਿੰਡ ਦੇ ਜਵਾਨ ਤੇ ਨਿਆਣੇ ਹਲੇ ਵੀ ਹਾਕੀ ਜਿਹੜੀ ਹੈ ਖੇਡਦੇ ਆ ਤੇ ਗਰਾਊਂਡ ਆਬਾਦ ਕੀਤੇ ਹੋਏ ਆ। ਇਹ ਬਹੁਤ ਵੱਡੀ ਗੱਲ ਹੈ ਜੀ। ਤੇ ਹੁਣ ਇਹ ਵੀ ਸੁਣਿਆ ਵੀ ਸਰਕਾਰਾਂ ਵੀ ਹਾਕੀ ਦੇ ਉੱਤੇ ਤਵੱਜਾ ਦੇਣ ਲੱਗੀਆਂ ਹੋਈਆਂ ਤੇ ਕਹਿੰਦੇ ਆ ਵੀ ਉਹ ਛੋਟੇ ਲੈਵਲ ਤੋਂ ਫਿਰ ਹਾਕੀ ਵਾਸਤੇ ਟ੍ਰਾਇਲ ਵਗੈਰਾ ਉਹਨਾਂ ਨੇ ਮੰਗੇ। ਕੀ ਨਾਮ ਤੁਹਾਡਾ ਆਈਡੀ ਦਾ? ਕੀ ਨਾਮ ਤੁਹਾਡਾ ਆਈਡੀ ਦਾ? ਮੈਨੂੰ ਵੀ ਕਦੇ ਹਾਕੀ ਦੇ ਨਾਲ ਇਸ਼ਕ ਸੀ ਜੀ, ਤੇ ਮੈਂ ਵੀ ਹੁਣ ਭਲਾ ਹਾਕੀ ਸਾਹਮਣੇ ਆ ਜਾਵੇ ਤੇ ਫਿਰ ਖੇਡਾਂ ਨਾ, ਇਹ ਹੋ ਨਹੀਂ ਸਕਦਾ। ਮੈਂ ਵੀ ਜੀ ਹਾਕੀ ਖੇਡਣ ਲੱਗ ਗਿਆ ਸੀ ਤੇ ਹੁਣ ਸ਼ਾਮਾਂ ਹੋ ਗਈਆਂ ਤੇ ਆਪਾਂ ਚੱਲਦੇ ਹਾਂ ਜੀ ਹੁਣ ਘਰੇ। ਫੁੱਟਬਾਲ ਵਾਲਾ ਮੈਚ ਵੀ ਖਤਮ ਹੋ ਗਿਆ ਜੀ, ਇਹ ਦੋਨੇ ਟੀਮਾਂ ਬਰਾਬਰ ਰਹੀਆਂ ਜੀ ਤੇ ਆਪਾਂ ਚੱਲਦੇ ਹਾਂ ਜੀ ਹੁਣ ਘਰੇ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ ਤੇ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਜਿਉਂਦੇ ਵਸਦੇ ਰਹੋ, ਦੁਆਵਾਂ ਦੇ ਵਿੱਚ ਯਾਦ ਰੱਖਿਓ। ਆਖਰ ਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।